तो शुरू करते हैं जनाब मसूद जी साहब तुहाडे तो ਉਹਦੀ ਵਜ੍ਹਾ ਹੈ ਕਿ ਤੁਸੀਂ ਇੱਕ ਦਫਾ ਖੜੇ ਪਾਣੀ ਦੇ ਵਿੱਚ ਜਿਹੜਾ ਹੈ ਉਹ ਥਰਥਲੀ ਪਾਈ ਹੈ ਔਰ ਤੁਸੀਂ DGTO ਨੂੰ ਐਪਲੀਕੇਸ਼ਨਾਂ ਦੇ ਕੇ ਇਲੈਕਸ਼ਨ ਸ਼ਡਿਊਲ ਵੀ ਜਿਹੜਾ ਹੈ ਉਹ ਵੀ ਦੁਬਾਰਾ ਕਰਵਾਉਣ ਲੱਗੇ ਔਰ ਬਹੁਤ ਸੇ ਸ਼ਿਕਾਇਤ ਨੇ। ਸਭ ਤੋਂ ਪਹਿਲੇ ਸਾਡੇ ਵੇਖਣ ਵਾਲੋਂ ਇਹ ਦੱਸੋ, ਜਦੋਂ ਤੁਹਾਡੇ ਕੋਲ ਇੱਕ ਕਿਆਦਤ ਮੌਜੂਦ ਸੀ ਆਵਾਜ਼ ਗਰੁੱਪ ਦੀ 16-18 ਵਰਿਆਂ ਦੇ ਉੱਤੋਂ, ਐਸਾ ਕੀ ਹੋਇਆ ਕਿ ਤੁਸੀਂ ਲੋਕਾਂ ਨੇ ਆਪਣਾ ਇੱਕ ਇਤਿਹਾਦ ਗਰੁੱਪ ਬਣਾਇਆ? बिस्मिल्लाहिर्रहमानिर्रहीम। रिजवान आसिफ साहब बहुत बहुत मेहरबानी, तुसी अपने प्रोग्राम च मैंने बुलाया है। इंशाअल्लाह ताला ਜਿਹੜੀਆਂ ਗੱਲਾਂ ਹੋਣਗੀਆਂ ਇਹ ਮੁਬਨੀ ਔਰ ਹਕੀਕਤ ਤੇ ਹੋਣਗੀਆਂ इंशाअल्लाह ताला। ਨੰਬਰ 1, ਸਾਡਾ ਗਰੁੱਪ ਦੇ ਵਿੱਚ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਉਹਦੀ ਵਜ੍ਹਾ ਇਹ ਸੀ ਕਿ ਇਹ ਗਰੁੱਪ ਜਿਹੜਾ ਸੀਗਾ ਆਵਾਜ਼ ਗਰੁੱਪ, ਇਹ 18 ਸਾਲ ਤੋਂ ਇਕਤਦਾਰ 'ਚ ਸੀ ਔਰ ਅਸੀਂ ਇਸ ਝੰਡੇ ਦੇ ਨੀਚੇ ਇਹਨਾਂ ਦੇ ਨਾਲ ਹਰ ਤਾਉਨ 'ਚ ਹਰ ਜਦੋਂ ਇਹਨਾਂ ਨੇ ਕੋਈ ਕੰਮ ਕਹਿਣਾ ਅਸੀਂ ਇਹਨਾਂ ਦੀ ਗੱਲ ਮੰਨਣੀ। ਇਹਨਾਂ ਨੇ ਸਭ ਤੋਂ ਬੜਾ ਫਲੋਰ ਮਿਲ ਇੰਡਸਟਰੀ ਦੇ ਵਿੱਚ ਅਰਸਾ 2 ਸਾਲ ਤੋਂ ਕਮਰ ਦੇ ਵਿੱਚ ਖੰਜਰ ਗੋਬਿਆ। ਇਹਨਾਂ ਨੇ ਆਪਣੇ ਮਨਪਸੰਦ ਲੋਕਾਂ ਨੂੰ ਜਿਹੜਾ ਗੰਦਮ ਦਿਲਵਾਈ ਔਰ ਮਨਪਸੰਦ ਲੋਕਾਂ ਨੇ ਆਪਣੇ ਬੜੇ ਇੰਜੋਏ ਕੀਤੇ। 3-3000 ਬੋਰੀ ਇਹਨਾਂ ਲੋਕਾਂ ਨੇ ਖਰੀਦੀ ਗੌਰਮੈਂਟ ਕੋਲੋਂ, ਜਿਹੜਾ ਕੋਟਾ ਵਾਈਜ਼ ਸੀ। ਮੈਨੂੰ ਇੱਕ ਚੀਜ਼ ਦਾ ਜਵਾਬ ਦੇਣ, 3000 ਬੋਰੀ ਵਾਲੇ ਨੇ ਜਿਹੜਾ ਹੈ ਮਾਰਕੀਟ 'ਚ ਮਾਲ ਨਹੀਂ ਦਿੱਤਾ, ਉਹ ਇਹਨਾਂ ਨੇ ਸਾਰਾ ਸਮਗਲਿੰਗ ਕੀਤਾ। ਔਰ ਮੈਂ ਆਲਾ ਅਫਸਰਾਨ ਨਾਲ ਇਸ ਚੀਜ਼ ਦੀ ਸਾਨੂੰ ਬੇਤਹਾਸ਼ਾ ਸ਼ਿਕਾਇਤ ਸੀ ਕਿ ਜਿਹੜਾ ਅਰਸਾ 40 ਸਾਲ ਤੋਂ ਇੱਕ ਸਿਸਟਮ ਚੱਲ ਰਿਹਾ ਸੀਗਾ ਉਹ ਉਹਨਾਂ ਨੇ ਡਿਨਾਈ ਕਰ ਦਿੱਤਾ, ਗਲਤ ਕਰ ਦਿੱਤਾ, ਜਦ ਕਿ ਫਲੋਰ ਮਿਲ ਇੰਡਸਟਰੀ ਨੂੰ ਇੱਕ ਸਾਈਡ ਤੇ ਲਗਾ ਦਿੱਤਾ। ਹੁਣ ਇਹ ਜਿਹੜਾ ਮਾਟੋ ਚੱਲ ਰਿਹਾ ਹੈ ਉਹ ਇਹ ਚੱਲ ਰਿਹਾ ਅਮੀਰ ਦਰ ਅਮੀਰ ਹੋ ਜਾਵੇ, ਗਰੀਬ ਦਰ ਗਰੀਬ ਹੋ ਜਾਵੇ। ਉਹਦੀ ਰੀਜ਼ਨ ਇਹ ਹੈਗੀ ਹੈ ਕਿ ਇਹਨਾਂ ਨੇ ਆਵਾਜ਼ ਗਰੁੱਪ ਦੇ ਮੈਂਬਰਾਂ ਨੇ ਕਰੋੜਾਂ ਰੁਪਏ ਕਮਾਇਆ। ਕਮਾਉਣ ਤੋਂ ਬਾਅਦ ਇਹਨਾਂ ਨੇ ਬਹੁਤ ਅੱਛੀ ਮਸ਼ੀਨਰੀ ਲਗਾ ਲਈ ਜਿਹਦੇ ਵਿੱਚ 50 ਤੋਂ 60% ਇਹ ਸਫੈਦ ਮਾਲ ਕੱਢਦੇ ਨੇ ਔਰ ਉਹਦੇ ਵਿੱਚ 18% ਜਿਹੜਾ ਚੌਕਰ ਕੱਢਦੇ ਨੇ, ਬਕਾਇਆ ਆਟਾ ਕੱਢ ਦਿੰਦੇ ਨੇ। ਬਕਾਇਆ ਜਿਹੜੀ ਛੋਟੀ ਇੰਡਸਟਰੀ ਹੈਗੀ ਆ ਉਹ 70% ਆਟਾ ਕੱਢਦੀ ਹੈ ਔਰ 2 ਤੋਂ 10% ਤਕਰੀਬਨ ਮੈਦਾ ਵਾਈਟ ਮਾਲ ਕੱਢਦੀ ਹੈ। ਔਰ ਆਟੇ ਦੀ ਸਪਲਾਈ ਜਿਹੜੀ ਹੈ ਹਮੇਸ਼ਾ ਤੋਂ ਛੋਟੀਆਂ ਮਿੱਲਾਂ ਹੀ ਦਿੰਦੀਆਂ ਨੇ ਕਿਉਂਕਿ ਉਹਨਾਂ ਦੀ 100-200 ਬੋਰੀ ਦੀ ਗ੍ਰੈਂਡਿੰਗ ਹੁੰਦੀ ਹੈ। ਉਹ ਜਿਹੜੀ ਛੋਟੀ ਮਿੱਲ ਹੋਏਗੀ ਉਹ ਸਮਗਲਿੰਗ ਨਹੀਂ ਕਰ ਸਕਦੀ, ਨਾ ਪਰਮਿਟ ਲੈ ਸਕਦੀ ਹੈ। ਲਿਹਾਜ਼ਾ ਇਹ ਜਿਹੜੀ ਆਵਾਜ਼ ਗਰੁੱਪ ਦੇ ਜਿੰਨੇ ਮੈਂਬਰਾਂ ਨੇ ਸਾਡੇ ਭਾਈ ਨੇ, ਲੇਕਿਨ ਸਾਨੂੰ ਇਹਨਾਂ ਦੇ ਉੱਤੇ ਬੇਤਹਾਸ਼ਾ ਅਫਸੋਸ ਹੈ ਇਹਨਾਂ ਨੇ ਛੋਟੀਆਂ ਮਿੱਲਾਂ ਦਾ ਬਿਲਕੁਲ ਅਹਿਸਾਸ ਨਾ ਕੀਤਾ। ਮਹਿਕਮਾ ਫੂਡ ਦੇ ਨਾਲ ਮਿਲ ਕੇ, ਵੱਡੇ ਅਫਸਰਾਂ ਨਾਲ ਮਿਲ ਕੇ ਇਹਨਾਂ ਨੇ ਆਪਣੀ ਮਰਜ਼ੀ ਦੀ ਪਾਲਿਸੀ ਬਣਾਈ, ਜਦ ਕਿ ਜਿਸ ਟਾਈਮ ਪਾਲਿਸੀ ਕੋਈ ਬਣ ਜਾਂਦੀ ਹੈ ਉਹਦੇ ਉੱਤੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਗਲਤ ਪਾਲਿਸੀ ਬਣ ਗਈ ਹੈ, ਸਾਰੇ ਦੋਸਤਾਂ ਨੂੰ ਇਤਮਾਦ ਵਿੱਚ ਲੈ ਕੇ ਹੜਤਾਲ ਦੀ ਕਾਲ ਕੀਤੀ ਜਾਂਦੀ। ਸਾਡਾ ਮੇਨ ਮੁਤਾਲਬਾ ਇਹ ਹੈ ਕਿ ਕੋਟਾ ਵਾਈਜ਼ ਬਾਡੀ ਵਾਈਜ਼ ਕੋਟਾ ਹੋਣਾ ਚਾਹੀਦਾ, ਫੰਕਸ਼ਨਲ ਨਾਨ ਫੰਕਸ਼ਨਲ ਦਾ ਖਾਤਮਾ ਹੋਣਾ ਚਾਹੀਦਾ। ਔਰ ਫਿਰ ਦੂਸਰੀ ਗੱਲ ਇਹ ਹੈਗੀ ਹੈ ਕਿ ਇਹ ਕਹਿੰਦੇ ਨੇ ਕਾਰਕਰਦਗੀ ਦੇ ਉੱਤੇ ਕੋਟਾ ਦਿੱਤਾ ਜਾਵੇ। ਸਾਡਾ ਜਿਹੜਾ ਪੰਜਾਬ ਹੈਗਾ ਵਾ, ਜਨੂਬੀ ਪੰਜਾਬ ਜਿਹੜਾ ਹੈਗਾ ਹੈ, ਇਹਦੇ ਵਿੱਚ ਸਭ ਤੋਂ ਬੜੀ ਗੱਲ ਹੈ ਗੰਦਮ ਸਭ ਤੋਂ ਜ਼ਿਆਦਾ ਜਨੂਬੀ ਪੰਜਾਬ 'ਚ ਹੁੰਦੀ ਹੈ। ਇੱਥੇ 3-4 ਮਹੀਨੇ ਜਿਹੜਾ ਹੈ ਆਟੇ ਦੀ ਖਪਤ ਨਹੀਂ ਹੁੰਦੀ। ਉਹਦੀ ਵਜ੍ਹਾ ਇਹ ਹੈਗੀ ਹੈ ਕਿ ਛੋਟੇ ਜਿਹੜੇ ਜ਼ਿਮੀਂਦਾਰ ਜੋ ਆਪਣੇ ਘਰਾਂ 'ਚ ਗੰਦਮ ਰੱਖ ਲੈਂਦੇ ਨੇ, ਉਹਦੀ ਗੰਦਮ ਰੱਖਣ ਦੀ ਵਜ੍ਹਾ ਨਾਲ ਆਟੇ ਦੀ ਇੱਥੇ ਖਪਤ ਨਹੀਂ ਹੁੰਦੀ। ਇਹ ਕੀ ਕਰਦੇ ਨੇ, ਜਿਸ ਟਾਈਮ ਨਵੀਂ ਗੰਦਮ ਆਉਂਦੀ ਹੈ ਉਸ ਟਾਈਮ ਗੰਦਮ ਨੂੰ ਸਰਪਲਸ ਖਰੀਦ ਲੈਂਦੇ ਨੇ, ਉਦੋਂ ਵੀ ਪੈਸਾ ਕਮਾਉਂਦੇ ਨੇ, ਜਦ ਕਿ ਉਸ ਤੋਂ ਬਾਅਦ ਫਿਰ ਜਿਸ ਟਾਈਮ ਕੋਟਾ ਸਿਸਟਮ ਹੁੰਦਾ ਹੈ ਫਿਰ ਇਹ ਆਬਾਦੀ ਵਾਈਜ਼ ਦੇ ਵਿੱਚ ਚੱਕਰਾਂ 'ਚ ਆ ਜਾਂਦੇ ਨੇ। ਪਹਿਲੇ ਇਹਨਾਂ ਨੇ ਕਾਰਡ ਖੇਡਿਆ ਆਬਾਦੀ ਵਾਈਜ਼, ਫਿਰ ਇਹਨਾਂ ਨੇ ਫੰਕਸ਼ਨਲ ਨਾਨ ਫੰਕਸ਼ਨਲ ਦਾ ਇਹਨਾਂ ਨੇ ਰਫੜ ਪਾਇਆ, ਫਿਰ ਉਸ ਤੋਂ ਬਾਅਦ ਹੁਣ ਇਹਨਾਂ ਨੇ ਕਾਰਕਰਦਗੀ ਦਾ ਪਾਇਆ। ਇਹ ਹਰ ਸਾਲ ਨਵੇਂ ਤੋਂ ਨਵਾਂ ਕਾਰਡ ਖੇਡ ਰਹੇ ਨੇ। ਔਰ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿਆਂ ਜਿਹੜੀ ਅਹਿਮ ਗੱਲ ਹੈ ਉਹ ਇਹ ਹੈ ਕਿ ਇਹਨਾਂ ਨੇ ਜਿਹੜਾ ਫੰਡ ਇਕੱਠਾ ਹੋਇਆ ਔਰ ਗਵਰਨਮੈਂਟ ਨੇ ਇਹਨਾਂ ਨੂੰ 2 ਕਰੋੜ ਰੁਪਇਆ ਦਿੱਤਾ ਕਿ ਫਲੋਰ ਮਿਲ ਐਸੋਸੀਏਸ਼ਨ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਹੋਇਆ, ਜਿਹੜਾ ਕਿ ਆਵਾਜ਼ ਗਰੁੱਪ ਦੇ ਮੈਂਬਰਾਂ ਨੇ ਆਪਣੇ ਅਯਾਸ਼ੀਆਂ ਦੇ ਵਿੱਚ ਖੁਰਦ-ਬੁਰਦ ਕਰ ਦਿੱਤਾ। ਅਜ਼ੀਜ਼ ਸਾਹਿਬ, ਜਿੱਥੋਂ ਮੈਨੂੰ ਯਾਦ ਪੈਂਦਾ ਹੁਕੂਮਤ ਨੇ ਤਾਂ ਕੋਈ ਫੰਡ ਨਹੀਂ ਦਿੱਤਾ ਇਹਨਾਂ ਨੂੰ, ਹੁਕੂਮਤ ਨੇ ਤਾਂ ਕੋਈ ਫੰਡ ਨਹੀਂ ਦਿੱਤਾ। नहीं गवर्नमेंट ने नहीं दिता, लेकिन इन्होंने कोई 2 करोड़ रुपया फंड आया सी। जरा गल नूं इन्हूं मेरी गल नूं हाईलाइट करो। और इन्हां दे वड्डे अहुदेदारां ने वो 2 करोड़ रुपया अपने अपने ऊपर लगा लिया। एक ये फंड के मसूद साहब एक मिनट तुसी देखो, तुसी वड्डा इल्जाम ला रहे हो, ये फंड जिहड़ा है किहड़ी मच आया सी, किस वास्ते चंदा सी, की सीगा?
ਇਹ ਜ਼ਕਾਤ ਫੰਡ ਵਿੱਚ ਆਇਆ ਸੀ, ਜ਼ਕਾਤ ਦੇ ਵਿੱਚ ਆਇਆ। ਠੀਕ ਹੈ, ਇਹ ਜ਼ਕਾਤ ਫੰਡ ਵਿੱਚ ਆਇਆ ਸੀ ਔਰ ਇਹਨਾਂ ਨੇ ਉਹ ਚੁੱਪ ਕਰਕੇ ਜਿੱਦਾਂ ਹੀ ਆਇਆ ਉਦਾਂ ਹੀ ਮਲਾਈ, ਜਿਸ ਤਰ੍ਹਾਂ ਉੱਤੋਂ ਦੁੱਧ ਤੋਂ ਮਲਾਈ ਲਾਉਂਦੇ ਨੇ, ਇਦਾਂ ਹੀ ਉਤਾਰ ਕੇ, ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ, ਇਹ ਅਰਸਾ 2 ਸਾਲ ਦਾ नहीं, अच्छी गल है मसूद साहब, अच्छी गल है कि असीं किसी भी शख्सियत का नाम ना लईए कि दिल आज़ारी करना मकसद नहीं, गल तो है कि बहस करना और लोगों के सामने हकीकत रखना। अच्छा माजिद अब्दुल्ला साहब, तुसीं भी माशाअल्लाह तुहाडा जिहड़ा प्रोग्रेसिव फ्लोर मिलर्स ग्रुप है वो पिछले 18 साल तो इलैक्शन ते हिस्सा नहीं लै रहा, लेकिन अपनी मौजूदगी का एहसास उन्हें हमेशा दवाया होया है। मेरा सवाल तुहाडे तो ये है कि तुसीं अगर अस 18 वाले तो पिछे जाइए तो तुहाडा जिहड़ा ग्रुप है वो हमेशा एसोसीएशन का इलैक्शन लड़दा सीगा, जद्दा भी सीगा, ऐसा की होया कि तुसीं एक प्रोग्रेसिव और कम करने वाली मिलना की आवाज़ सी, तुसी लोगों ने इलैक्शन हिस्सा क्यों नहीं लिया? बिस्मिल्लाहिर्रहमानिर्रहीम। नवाज साहब बहुत शुक्रिया ਤੁਹਾਡਾ ਆਪਣੇ ਪ੍ਰੋਗਰਾਮ ਦੀ ਦਾ। ਸਰ ਗੱਲ ਇਹ ਹੈ ਕਿ ਪਹਿਲੇ ਤੁਹਾਨੂੰ ਥੋੜਾ ਯਾਰ ਬੈਕਗ੍ਰਾਉਂਡ ਜਾਣਾ ਪਏਗਾ ਕਿ ਸਾਡੀ ਫਿਲਮ ਇੰਡਸਟਰੀ ਜਿਸ ਬੇਸ ਤੇ ਜਿਸ ਸਪੀਡ ਦੇ ਨਾਲ ਵੱਧਦੀ ਗਈ ਹੈ ਉਹਦੇ ਨਾਲ ਹੀ ਸਾਡੀ ਜਿਹੜੀ ਪੋਜੀਸ਼ਨ ਹੈ ਉਹਦੀ ਆਬਾਦੀਅਤ ਔਰ ਉਹਦੀ ਜ਼ਰੂਰਤ और ਉਹਦਾ ਸਾਰਾ ਸਟਰਕਚਰ ਜੋ ਹੈ ਚੇਂਜ ਹੋਦਾ। ਤੁਸੀਂ ਅਗਰ ਦੇਖੋ ਤੇ तमाम ਜਿਹੜੇ ਸਾਡੇ ਡਿਵੀਜ਼ਨਸ ਹੈਗੇ ਨੇ ਪੰਜਾਬ ਦੇ, ਉਹਦੇ ਵਿੱਚ ਕੁਝ ਡਿਵੀਜ਼ਨ ਕੁਝ ਏਰੀਆਜ਼ ਨੇ ਜਿੱਥੇ ਗੰਦੂ ਪੈਦਾ ਨਹੀਂ ਹੋਈ ਔਰ ਕੁਝ ਐਸੇ ਡਿਵੀਜ਼ਨਸ ਨੇ ਜਿੱਥੇ ਜ਼ਿਆਦਾ ਪੈਦਾ ਹੁੰਦੀ ਹੈ, ਕਾਫੀ ਬਚਾ ਕੇ ਅਵੇਲੇਬਲ ਹੁੰਦਾ। ਇਹ ਕਲੈਸ਼ ਆਫ ਇੰਟਰਸਟ ਹੈਗਾ ਸਾਡੀ ਇੰਡਸਟਰੀ ਦੇ ਵਿੱਚ ਜੀ। ਉਹਦੀ ਵਜ੍ਹਾ ਇਹ ਹੈ ਕਿ ਜਿਹੜੀ ਤੇ ਡੈਫਿਸਿਟ ਏਰੀਆਜ਼ ਨੇ ਪਿੰਡੀ ਇਸਲਾਮਾਬਾਦ ਸਾਈਡ ਤੇ ਜਿਹੜੇ ਨੇ ਉਹਨਾਂ ਦੀ ਇਹ ਖਾਹਿਸ਼ ਹੁੰਦੀ ਹੈ ਕਿ ਗੰਦੂ ਆਵੇ, ਆਟਾ ਨਾ, और तो जोड़े दूसरे एरियाज ने उन्होंने कोशिश करती है कि साढ़ा आटा जाए और दूसरा जाओ। तो एक तो बेसिक जोड़ा फर्क साड़ी इंडस्ट्री का हो गया, वो इतनी ज़्यादा मशहूर ग्रोथ इंडस्ट्री हुई इन्होंने सालों के जोड़ा कोटे की वजह तो मिलां लगती गई और इंडस्ट्री इन्नी ज़्यादा तादाद हो गई कि मैनेजेबल नहीं जी। अगर मैनू अगर पूछोगे तो एसोसीएशन इस लैवल की एसोसीएशन 13-1400 जो मैंबर हो और कॉन्फ्लिक्ट होए जो इंटरस्ट का मुख्तलिफ किस्म का और बेसिक कॉन्फ्लिक्ट हो गए उन्होंने चलाना उन्होंने करना और बात मुश्किल हो जाता है करने वास्ते। तुम गल देख लो कि तकरीबन अज तो 70 साल पहले जो दास इलैक्शन लड़े है उस तो बाद बिलों की तादाद जी है तकरीबन 300 गुना बढ़ गई और वो जो मिलां इतनी ज़्यादा हो गई ने ਤੇ ਉਹਨਾਂ ਦੇ ਨਾਲ ਇਹਨਾਂ ਮਿਲਾਂ ਨੂੰ ਇਕੱਠੇ ਲੈ ਕੇ ਚੱਲਣਾ ਬੜਾ ਮੁਸ਼ਕਿਲ ਹੈ ਸੋਸਾਇਟੀ ਵਾਸਤੇ। ਤੇ ਅਸੀਂ ਇਹੀ ਫੈਸਲਾ ਕੀਤਾ ਕਿ ਯਾਰ ਅਸੀਂ ਇਲੈਕਸ਼ਨ 'ਚ ਨਹੀਂ ਆਵਾਂਗੇ, ਲੇਕਿਨ ਅਸੀਂ ਆਪਣੀ ਜਿਹੜੀ ਗਵਰਨਮੈਂਟ ਤੱਕ ਆਵਾਜ਼ ਪਹੁੰਚਾਉਂਦੇ ਰਵਾਂਗੇ। ਜਿਹੜੀ ਮਸੂਦ ਚੌਧਰੀ ਸਾਹਿਬ ਨੇ ਗੱਲ ਕੀਤੀ ਹੈ, ਮੈਂ ਜ਼ਰਾ ਥੋੜਾ ਜਿਹਾ ਬਰੀਫ ਕਰਦੇ ਹਾਂ ਕਿ ਜਿਹੜਾ ਗਵਰਨਮੈਂਟ ਦੀ ਪਾਲਿਸੀ ਹੈ ਜੀ ਫੰਕਸ਼ਨਲ ਨਾਨ ਫੰਕਸ਼ਨਲ, ਉਹਦੀ ਇੱਕ ਤੀਸਰੀ ਇਸਤਲਾਹ ਵੀ ਹੈ, ਉਹ ਵੀ ਆਪਰੇਸ਼ਨਲ। ਅਸੀਂ ਕਦੀ ਵੀ ਦੇਖੋ ਇਹ ਜਿਹੜੀ ਗੱਲ ਕਹਿ ਰਹੇ ਨੇ ਕਿ तमाम ਮਿਲਾਂ ਨੂੰ ਬਰਾਬਰੀ ਪੰਜਾਬ ਤੇ ਕੋਟਾ ਮਿਲਣਾ ਚਾਹੀਦਾ ਹੈ, ਇਹ ਆਪਰੇਸ਼ਨਲ ਮਿਲਾਂ ਨੇ ਕਿ ਮਿਲ ਚੱਲ ਸਕਦੀ ਹੈ। ਇਹਨਾਂ ਦਾ ਇਹ ਮੌਕਾ ਹੈਗਾ ਕਿ ਜੀ ਜਿਹੜੀ ਮਿਲ ਲੱਗ ਗਈ ਹੈ ਔਰ ਜਿਹੜੀ ਆਪਰੇਸ਼ਨਲ ਲਿਖੀ ਹੈ ਉਹ ਕੋਟਾ ਮਿਲਣਾ ਚਾਹੀਦਾ। ਜਿਹੜਾ ਮਹਿਕਮਾ ਹੈਗਾ ਉਹਨੇ ਸੱਚ ਤੋਂ ਇਹ ਫੈਸਲਾ ਕਰ ਲਿਆ ਹੋਇਆ ਹੈ ਕਿ ਜਿਹੜੇ ਮਿਲਾਂ 12 ਮਹੀਨੇ ਕੰਮ ਕਰਦੀਆਂ ਨੇ ਔਰ ਉਹਨਾਂ ਨੂੰ ਫੰਕਸ਼ਨਲ ਕਰਾਰ ਦਿੱਤਾ ਗਿਆ ਹੈ ਔਰ ਜਿਹੜੀਆਂ 12 ਮਹੀਨੇ ਕੰਮ ਨਹੀਂ ਕਰਦੀਆਂ ਜਾਂ ਸੀਜ਼ਨਲ ਮਿਲਾਂ ਨੇ ਉਹਨਾਂ ਨੂੰ ਨਾਨ ਫੰਕਸ਼ਨਲ ਕਰ ਦਿੱਤਾ ਗਿਆ। ਕੋਈ ਵੀ ਮਿਲ ਫੰਕਸ਼ਨਲ ਨਾਨ ਫੰਕਸ਼ਨਲ नहीं होती। आज अगर कोई मिल फंक्शनल है हो सकता है कल वो नॉन फंक्शनल हो जाए, वो कारोबार तो हो सकती है। कोई नॉन फंक्शनल है तो फंक्शनल हो जाए। ये जी लिस्ट उन्होंने बनाई है या जिसमें उन्होंने तैयार किया है कोई हतमी नहीं है और एक क्या तक ये लिस्ट नहीं बन गई कि कोई अमेंडमेंट नहीं हो जी। वो हमेशा तो यह गल कहते हैं कि तुम अगर मिल सारा साल चलाते हो तो तुम पूरी कारकर्दगी भी लिया तुम वोटा लेंगे। उन्होंने जोड़ा हुकूमती मौकफ है वो है कि ਜਿਹੜੇ ਮਹੀਨੇ ਹੁੰਦੇ ਨੇ ਜਦੋਂ ਗੰਦਮ ਅਵੇਲੇਬਲ ਹੁੰਦੀ ਹੈ, ਮਾਰਕੀਟ ਫਸਲ ਆਉਂਦੀ ਹੈ, ਉਦੋਂ ਗੰਦਮ ਜੋ ਹੈ ਮਿਲਾਂ ਨੂੰ ਤਕਰੀਬਨ ਉਧਾਰ ਮਿਲ ਜਾਂਦੀ ਹੈ, ਜ਼ਿਆਦਾ ਮਿਕਦਾਰ ਦੀ ਅਵੇਲੇਬਲ ਹੁੰਦੀ ਹੈ। ਉਸ ਟਾਈਮ ਤੇ ਮਿਲਾਂ ਨਹੀਂ ਚੱਲਦੀਆਂ ਤੇ ਜਿਸ ਟਾਈਮ ਦੇ ਉੱਤੇ ਆ ਜਾਂਦਾ ਹੈ ਕੋਟਾ ਸਰਕਾਰ ਦਾ ਕਿਉਂਕਿ ਸਸਤਾ ਹੁੰਦਾ ਤੇ ਸਭ ਮਿਲਾਂ ਆ ਜਾਂਦੀਆਂ ਨੇ ਦੇਣੇ ਵਾਸਤੇ। ਤੇ ਹਕੂਮਤ ਵਾਸਤੇ ਹੁਣ ਇੰਨੀਆਂ ਮਿਲਾਂ ਨੂੰ ਕੋਟਾ ਦੇਣਾ ਨਾਮੁਮਕਿਨ ਹੋ ਗਿਆ। ਤੁਸੀਂ ਗੱਲ ਦੇਖੋ ਕਿ ਜਿਸ ਤਰ੍ਹਾਂ ਡੀਰੈਗੂਲੇਸ਼ਨ ਦੀ ਪਾਲਿਸੀ ਹੈਗੀ ਹੈ 4 ਮਿਲੀਅਨ ਟਨ ਗੰਦੂ ਖਰੀਦਿਆ ਸੀ ਮਹਿਕਮਾ ਖੁਰਾਕ, ਜਿਹੜਾ ਹੁਣ ਘੱਟ ਕੇ ਤੇ ਸਿਰਫ 5 ਲੱਖ ਟਨ ਦੇ ਉੱਤੇ ਰਹਿ ਗਿਆ। ਤੇ ਤੁਸੀਂ ਇਹ ਸਮਝ ਜਾਓ ਇਸ ਗੱਲ ਤੋਂ ਕਿ ਕਾਰੋਬਾਰ ਤੋਂ ਨਿਕਲਦੀ ਪਈ ਹੈ ਤੇ ਸਾਨੂੰ ਅੱਗੇ ਅਗਰ ਮਿਲਾਂ ਚਲਾਉਣੀਆਂ ਨੇ ਸਾਨੂੰ ਆਪਣੇ ਬਲਬੂਤੇ ਤੇ ਖੜੇ ਹੋਣ ਵਾਸਤੇ ਸੋਚੀ ਕਪੈਸਿਟੀ ਆਪਣੀ ਬਣਾਉਣੀ ਹੈ ਔਰ ਹੁਕੂਮਤੀ ਨੇ ਹਿਸਾਬ ਸਾਨੂੰ ਖਤਮ ਕਰਨਾ ਹੈ। ਅੱਜ ਅਸੀਂ ਇਹ ਗੱਲ ਕਰਨੇ ਪਏ ਕਿ ਕੋਟਾ ਬਰਾਬਰ ਹੋਣਾ ਚਾਹੀਦਾ। ਅਸੀਂ ਬਜਾਏ ਇਸ ਚੀਜ਼ ਤੇ ਆ ਜਾਈਏ
ਕਿ ਐਸੀ ਮਿਲਿੰਗ ਇੰਡਸਟਰੀ ਖੁਦ ਬ ਖੁਦ ਆਪਣੇ ਇਹ ਕੰਮ ਕਰੇ ਜਿਹੜਾ ਡੀਰੈਗੂਲੇਸ਼ਨ ਦਾ ਅੱਗੇ ਚੱਲ ਕੇ ਸਹੀ। ਆਉਣ ਵਾਲੇ ਵਕਤ 'ਚ ਸਾਡੇ ਵਾਸਤੇ ਸਹੀ।